ਅਕਾਲ ਪੁਰਖ ਦੇ ਭਾਣੇ ਦੇ ਵਿੱਚ ਬੇਸ਼ੱਕ ਸਾਰੀ ਖੇਡ ਹੁੰਦੀ ਹੈ, ਜਨਮ ਔਰ ਮਰਨ। ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੰਮਣਾ ਕਿੱਥੇ ਹੈ ਔਰ ਮਰਨਾ ਕਿੱਥੇ ਹੈ, ਇਹ ਥਾਂ ਅਕਾਲ ਪੁਰਖ ਡਿਸਾਈਡ ਕਰਦੇ ਨੇ। ਲੇਕਿਨ ਇਸ ਸਭ ਦੇ ਨਾਲ ਨਾਲ ਜਦੋਂ ਅਸੀਂ ਇਤਿਹਾਸ ਵੱਲ ਇੱਕ ਝਾਤ ਮਾਰਦੇ ਹਾਂ ਤੇ ਉਹ ਵੱਡੇ ਦੁਖਾਂਤ ਜਿਹੜੇ ਤੁਹਾਨੂੰ ਵੈਰਾਗ ਦੇ ਵਿੱਚ ਲੈ ਜਾਂਦੇ ਨੇ, ਰੋਣ ਲਈ ਵੀ ਮਜਬੂਰ ਕਰਦੇ ਨੇ, ਔਰ ਕਈ ਵਾਰ ਪਛਤਾਵੇ ਵਾਂਗ ਤੁਸੀਂ ਉਹਨਾਂ ਘਟਨਾਵਾਂ ਨੂੰ ਰੀਵਿਜ਼ਿਟ ਕਰਦੇ ਆ, ਇਹ ਸੋਚਦੇ ਹੋ ਕਿ ਜੇ ਇਵੇਂ ਨਾ ਹੁੰਦਾ। ਅਸੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਜਾਂ ਉਹਨਾਂ ਦੇ ਸਾਹਿਬਜ਼ਾਦੇ ਮਹਾਰਾਜਾ ਦਲੀਪ ਸਿੰਘ ਜਾਂ ਮਹਾਰਾਣੀ ਜਿੰਦਾਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਕਿਹੜਾ ਪੰਜਾਬ ਦਾ ਜੰਮਿਆ ਇਤਿਹਾਸ ਦਾ ਹੀ ਨਹੀਂ ਜਿਹਨੇ 10ਵੀਂ ਕੀਤੀ ਹੁੰਦੀ ਸੀ, ਉਹ ਇਹ ਦੋ ਕਿਤਾਬਾਂ ਜ਼ਰੂਰ ਪੜ੍ਹਦਾ ਸੀ, ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ। ਤੇ ਦੋਨਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਸਿੱਖ ਰਾਜ ਕਿਵੇਂ ਗਿਆ ਤੇ ਉਸ ਦਾ ਹਰ ਪੱਤਰਾ ਜਿਹੜਾ ਹੈ ਉਹ ਅਥਰੂਆਂ ਦੇ ਨਾਲ ਭਿੱਜਿਆ ਹੁੰਦਾ ਸੀ, ਕਿਉਂਕਿ ਉਹ ਇੱਕ ਵੱਡਾ ਦੁਖਾਂਤ ਕਿ ਅਸੀਂ ਜਿਸ ਪਾਤਸ਼ਾਹੀ ਲਈ 1699 ਤੋਂ 1799 ਤੱਕ ਸੰਘਰਸ਼ ਕੀਤਾ, ਜਿਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਾਰਟ ਟਰਮ ਰਾਜ ਹੈ, ਸਿੱਖ ਮਿਸਲਾਂ ਦਾ ਰਾਜ ਹੈ, ਫਿਰ ਲਗਭਗ ਕੁਝ ਦਿਨਾਂ ਦਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ ਵੀ ਰਾਜ ਹੈ, ਜਿੱਥੇ ਸ਼ਹਾਦਤ ਵੀ ਉਹਨਾਂ ਦੀ ਆਪਣੀ ਟੈਰੀਟਰੀ 'ਚੋਂ ਪਾਉਂਦੇ ਨੇ। ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ 1799 ਤੋਂ 1839 ਤੱਕ 40 ਸਾਲ ਦਾ ਰਾਜ, ਪਰ ਕਿਵੇਂ ਤਾਸ਼ ਦੇ ਪੱਤਿਆਂ ਵਾਂਗ ਪਹਿਲੇ 6 ਸਾਲ ਦੇ ਵਿੱਚ ਜਦੋਂ 1845-46 ਦੇ ਵਿੱਚ ਪਹਿਲਾ ਜਿਹੜਾ ਜੰਗ ਹਿੰਦ ਪੰਜਾਬ, ਜਿਸ ਨੂੰ ਸ਼ਾਹ ਮੁਹੰਮਦ ਨੇ ਕਿਹਾ, ਅਸੀਂ ਐਂਗਲੋ ਸਿੱਖ ਵਾਰ ਕਰਕੇ ਵੀ ਦੇਖਦੇ ਹਾਂ ਕਿ 1849 ਦੇ ਵਿੱਚ ਫਾਈਨਲੀ ਜਿਹੜਾ ਉਹ ਅੰਗਰੇਜ਼ਾਂ ਵੱਲੋਂ ਉਸ ਪੰਜਾਬ ਨੂੰ ਅਨੈਕਸ ਕਰ ਲੈਣਾ, ਆਪਣੇ ਕਬਜ਼ੇ 'ਚ ਲੈ ਲੈਣਾ। ਇਹ ਇੱਕ ਧੋਖਿਆਂ ਦੀ ਕਹਾਣੀ ਵੀ ਹੈ। ਅਸੀਂ ਜਦੋਂ 1947 ਦੌਰ ਦੀ ਬੇਵਫਾਈਆਂ, ਧੋਖਿਆਂ ਦੀ ਕਹਾਣੀ ਅੱਜ ਦੇ ਹਿੰਦੂ ਸਾਮਰਾਜ ਦੇ ਜਿਹੜੇ ਉਦੋਂ ਦੇ ਪੁਰਖੇ ਸਨ ਉਹਨਾਂ ਦੀ ਕਰਦੇ ਹੈ ਤੇ ਫਿਰ ਇੱਕਦਮ ਧਿਆਨ ਉਹਨਾਂ ਧੋਖਿਆਂ ਵੱਲ ਵੀ ਜਾਂਦਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀਆਂ ਕਰਨ ਵਾਲੇ ਅੰਗਰੇਜ਼ਾਂ ਨੇ, ਔਰ ਲਾਸਟ ਟ੍ਰੀਟੀ ਜਿਹੜੀ 1837 ਦੇ ਵਿੱਚ ਵਿਲੀਅਮ ਬੈਂਟਿਕ ਦੇ ਨਾਲ ਉਸ ਦਰਿਆ ਸਤਲੁਜ ਦੇ ਕੰਢੇ ਰੋਪੜ ਦੇ ਮੁਕਾਮ ਦੇ ਉੱਤੇ ਹੁੰਦੀ ਹੈ। ਪਰ ਕਿਵੇਂ ਅੱਖਾਂ ਫੇਰੀਆਂ ਗਈਆਂ, ਕਿਵੇਂ ਧੋਖਾ ਹੋਇਆ, ਕਿਵੇਂ ਲਾਹੌਰ ਦਰਬਾਰ ਦੇ ਵਿੱਚ ਫਰੈਟਰੀਸਾਈਡਲ ਵਾਰ ਨੂੰ ਐਨਕਰੇਜ ਕਰਵਾਇਆ ਗਿਆ, ਕਿਵੇਂ ਡੋਗਰਿਆਂ ਨੂੰ, ਮਿਸ਼ਰਾਂ ਨੂੰ ਅੰਗਰੇਜ਼ਾਂ ਨੇ ਇਸਤੇਮਾਲ ਕੀਤਾ। ਤੇ ਅਖੀਰ ਜਦੋਂ ਅਸੀਂ ਉਸ ਦਾਸਤਾਨ ਦੀ ਕਹਾਣੀ ਸਭਰਾਵਾਂ ਦੀ ਜੰਗ, ਜਿਸ ਪ੍ਰਥਾ ਹੈ ਜਦੋਂ ਸ਼ਾਹ ਮੁਹੰਮਦ ਨੇ ਇਹ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਤੇ ਇਹ ਰਿਮਾਈਂਡਰ ਵੀ ਸੀ ਕਿ ਜਦੋਂ ਕੌਮਾਂ ਆਗੂ ਤੋਂ ਬਿਨਾਂ ਹੁੰਦੀਆਂ ਨੇ, ਆਗੂ ਵਿਹੀਨ ਹੁੰਦੀਆਂ, ਜਦੋਂ ਕੌਮਾਂ ਡਾਇਰੈਕਸ਼ਨਲੈਸ ਹੋ ਜਾਂਦੀਆਂ ਨੇ, ਤੇ ਫਿਰ ਤੁਹਾਡੀ ਬਰੇਵਰੀ, ਤੁਹਾਡੀ ਲਾਇਲਟੀ ਜਾਂ ਤੁਹਾਡਾ ਸਚਿਆਰਾ ਹੋਣਾ ਮੈਟਰ ਨਹੀਂ ਕਰਦਾ। ਫਿਰ ਇੱਕ ਨਵਾਂ ਜਿਹੜਾ ਉਹ ਪਾਰਟ ਖੁੱਲ੍ਹ ਜਾਂਦਾ ਹੈ ਜਿਹੜਾ ਤੁਹਾਨੂੰ ਗੁਲਾਮੀ ਦੇ ਵਿੱਚ ਧੱਕਦਾ ਹੈ। ਸੋ 1849 ਦਾ ਉਹ ਵਰਤਾਂਤ, ਤੇ ਫਿਰ 1893 ਤੱਕ ਜਦੋਂ ਕਿ ਮਹਾਰਾਜਾ ਦਲੀਪ ਸਿੰਘ ਜਿਨ੍ਹਾਂ ਦਾ ਸਫ਼ਰ ਕਿਸੇ ਵੀ ਗ੍ਰੀਕ ਟ੍ਰੈਜਡੀ ਤਾਂ ਇਮੈਜੀਨੇਸ਼ਨ 'ਚੋਂ ਨਿਕਲਦੀ ਹੈ, ਇਹ ਉਹ ਕਹਾਣੀ ਜਿਹੜਾ ਦੁਖਾਂਤ ਵੀ ਹੈ, ਜਿਹੜਾ ਪੈਰ ਪੈਰ ਤੇ ਧੋਖਾ ਵੀ ਹੈ, ਆਪਣੀਆਂ ਜੜ੍ਹਾਂ ਵੱਲ ਪਰਤਣ ਦਾ ਯਤਨ ਵੀ ਹੈ, ਪਰ ਫਿਰ ਬਿਲਕੁਲ ਕਿਸ ਅੰਦਾਜ਼ ਦੇ ਵਿੱਚ ਇੱਕ ਫਰਸਟ੍ਰੇਸ਼ਨ 'ਚ ਚਲੇ ਜਾਣਾ ਵੀ ਹੈ। ਬਹੁਤ ਕੁਛ ਹੈ, ਪਰ ਅੱਜ ਇਸ ਮੁਕਾਮ ਤੇ ਆਉਂਦੇ ਆ ਪਹਿਲਾ ਮੇਰੇ ਮਨ ਦੇ ਵਿੱਚ ਜਿਹੜਾ ਖਿਆਲ ਆਇਆ, ਮੇਰੇ ਸੱਜੇ ਪਾਸੇ ਮਹਾਰਾਜਾ ਦਲੀਪ ਸਿੰਘ ਦੀ ਕਬਰ ਹੈ, ਖੱਬੇ ਪਾਸੇ ਉਹਨਾਂ ਦੀ ਜਿਹੜੀ ਮਹਾਰਾਣੀ ਬੰਬਾ ਉਹਨਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਪਾਰਟ ਹੈ। ਤੇ ਇਹਨਾਂ ਦੋਨਾਂ ਦੇ ਵਿਚਕਾਰ ਖਲੋ ਕੇ ਜਿਹੜਾ ਮੇਰੇ ਮਨ ਦੇ ਵਿੱਚ ਬਹਾਦਰ ਸ਼ਾਹ ਜ਼ਫਰ, ਜਿਨ੍ਹਾਂ ਨੂੰ ਜਲਾਵਤਨ ਕਰਕੇ 1857 ਦੇ ਰਿਬੈਲੀਅਨ ਤੋਂ ਬਾਅਦ ਰੰਗੂਨ ਭੇਜ ਦਿੱਤਾ ਗਿਆ, ਔਰ ਬੇਸ਼ੱਕ ਉਸ ਦੌਰ ਦੇ ਵਿੱਚ ਅੰਗਰੇਜ਼ਾਂ ਨੇ ਇਹ ਕੋਸ਼ਿਸ਼ ਕੀਤੀ ਕਿ ਭਾਈ ਉਹਨਾਂ ਨੂੰ ਗੁੱਡ ਹਿਊਮਰ 'ਚ ਰੱਖਿਆ ਜਾਏ, ਲੇਕਿਨ ਜਲਾਵਤਨੀ ਇਹ ਉਹੀ ਰੰਗੂਨ ਜਿੱਥੇ ਬਾਬਾ ਰਾਮ ਸਿੰਘ ਨਾਮਧਾਰੀ ਉਹਨਾਂ ਦੀ ਵੀ ਜਲਾਵਤਨੀ ਕੁਝ ਸਾਲ ਬਾਅਦ ਹੋਈ। ਉਸ ਵੇਲੇ ਜਿਹੜਾ ਇਹ ਕਾਲਾ ਪਾਣੀ ਵਗੈਰਾ ਨਹੀਂ ਸੀ ਬਣੇ, ਸੋ ਇਹ ਜਿਹੜੀਆਂ ਨੇ ਇਨ ਐਗਜ਼ਾਈਲ ਸੀ। ਜਿਵੇਂ ਕਿ ਅੱਜ ਅਸੀਂ ਦੇਖਦੇ ਹਾਂ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਕੈਂਪੀ ਹੋਣ ਦੇ ਬਾਵਜੂਦ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਭੇਜਿਆ ਗਿਆ, ਇਹ ਆਲਮੋਸਟ ਸਾਨੂੰ ਉਹੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਗੁਲਾਮੀ ਦੇ ਕੀ ਸਿੰਪਟਮ ਹੁੰਦੇ ਨੇ। ਪਰ ਬਹਾਦਰ ਸ਼ਾਹ ਜ਼ਫਰ ਬੁੱਢਾ ਵੀ ਸੀ, ਬਿਮਾਰ ਵੀ ਰਹਿੰਦਾ ਸੀ,
ਤਾਂ ਉਸਨੇ ਦੇਖਦੇ ਆ ਅੰਗਰੇਜ਼ ਸਰਕਾਰ ਦੇ ਕੋਲ ਆਪਣੀ ਬੇਨਤੀ ਭੇਜੀ ਕਿ ਮੈਨੂੰ ਦਿੱਲੀ ਦੇ ਵਿੱਚ ਦਫਨ ਕੀਤਾ ਜਾਏ, ਮੇਰੇ ਪੁਰਖਿਆਂ ਦੀਆਂ ਕਬਰਾਂ ਦੇ ਨਾਲ, ਜਿਵੇਂ ਇਹਨਾਂ ਦੀ ਇਸਲਾਮ ਦੀ ਟ੍ਰੈਡੀਸ਼ਨ ਹੈ ਜਾਂ ਉਹਨਾਂ ਦੀ ਮਾਨਤਾ ਹੈ, ਦਫਨ ਕੀਤਾ ਜਾਏ। ਔਰ ਉੱਤੋਂ ਜਵਾਬ ਆਇਆ ਕਿ ਨਹੀਂ, ਇੱਥੇ ਹੀ ਤੈਨੂੰ ਦਫਨਾਇਆ ਜਾਏਗਾ। ਉਹ ਇੱਕ ਸ਼ਾਇਰ ਸੀ, ਉਸ ਦੀ ਕਲਮ ਚੱਲੀ ਔਰ ਉਸਨੇ ਕਿਹਾ कि उम्रे दराज मांग कर लाए थे 4 दिन, 2 आरज़ू में कट गए 2 इंतज़ार में, कितना है बदनसीब ज़फ़र दफन के लिए 2 गज़ ज़मीं भी न मिली, कुए यार में लगता नहीं है दिल मेरा उजड़े दयार में। ये उजड़ा दयार साडे लई जदों असीं सिख कौम दे भविख दी कामना करते हैं, वर्तमान च एक ਪਾਵਰਫੁਲ ਉਹ ਹਿੰਦੂਤਵੀ ਸਾਮਰਾਜ ਦੇ ਨਾਲ ਅਸੀਂ ਲੋਹਾ ਲੈ ਰਹੇ ਹਾਂ, ਜਿਵੇਂ ਕਦੇ ਸਿੱਖ ਕੌਮ ਨੇ 18ਵੀਂ ਸਦੀ 'ਚ ਮੁਗਲੀਆ ਸਲਤਨਤ ਦਰਾ ਖੈਬਰ ਪਾਰ ਦੇ ਧਾੜਵੀਆਂ ਦੇ ਨਾਲ ਜਿਹੜੀ ਹੈ ਟੱਕਰ ਲਈ ਸੀ। ਤੇ ਉਸ ਸਾਰੇ 'ਚੋਂ ਸਾਡੀ ਆਜ਼ਾਦੀ, ਉਹ ਧਰਤੀ ਜਿਸ ਥਾਂ ਦੇ ਉੱਤੇ ਜਿਸ ਕਿਸਮ ਦਾ ਇੱਕ ਆਦਰਸ਼ ਰਾਜ, ਜਿਸ ਨੂੰ ਇਸੇ ਹੀ ਮੁਲਕ ਦੇ BBC ਚੈਨਲ ਜਿਨ੍ਹਾਂ ਨੇ ਜਦੋਂ 5000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਕਿਹੜਾ ਰੂਲ ਆਈਡੀਅਲ ਰਿਹਾ, ਇਸ ਬਾਰੇ ਵਰਲਡ ਹਿਸਟੋਰੀਅਨਸ ਦੇ ਰਾਈਟ ਅਪ ਲਏ ਤੇ ਇੱਕ ਅਮਰੀਕਨ ਪ੍ਰੋਫੈਸਰ ਦਾ ਰਾਈਟ ਅਪ ਜਿਸ ਨੂੰ ਫਾਈਨਲੀ ਜਿਹੜਾ ਉਹ ਐਕਨੋਲੇਜ ਕੀਤਾ ਗਿਆ, ਉਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ, ਜਿਹਨੂੰ ਸਰਕਾਰੇ ਖਾਲਸਾ ਜੀਓ ਜਿਸ ਦਾ ਅਫੀਸ਼ੀਅਲ ਨਾਮ ਸੀ, ਉਹ ਸਭ ਤੋਂ ਜਸਟ, ਸਭ ਤੋਂ ਬਿਹਤਰ ਔਰ ਨਿਆਂਕਾਰੀ, ਅਦਲ ਦੇਣ ਵਾਲਾ, ਪ੍ਰੋਸਪੈਰਿਟੀ ਵਾਲਾ ਜਿਹੜਾ ਹੈ ਉਹ ਰਾਜ ਸੀ। ਲੇਕਿਨ ਇਹ ਕਿੰਨਾ ਵੱਡਾ ਦੁਖਾਂਤ ਹੈ ਕਿ ਇੱਕ ਪਾਸੇ ਇਨਸਾਨੀ ਹਿਸਟਰੀ ਦੇ ਵਿੱਚ ਆਦਰਸ਼ ਰਾਜ ਸਥਾਪਿਤ ਹੋਇਆ, ਪਰ ਆਪਣੇ ਆਪ ਨੂੰ ਬੜੇ ਸਿਵਲਾਈਜ਼ਡ ਕਹਾਣ ਵਾਲੇ, ਮੈਗਨਾ ਕਾਰਟਾ ਦਾ ਆਪਣੇ ਆਪ ਨੂੰ ਦੁਨੀਆ 'ਚ ਲਾਅ ਗਿਵਰ ਮੰਨਣ ਵਾਲੇ ਔਰ ਦੁਨੀਆ 'ਚ ਆਪਣੇ ਆਪ ਨੂੰ ਇੱਕ ਜਸਟ ਜਿਹੜਾ ਸਾਮਰਾਜ ਦੇ ਤੌਰ 'ਤੇ ਸਾਬਤ ਕਰਨ ਵਾਲਿਆਂ ਨੇ ਕੀ ਨਹੀਂ ਕੀਤਾ, ਹਰ ਉਸ ਸੰਧੀ ਨੂੰ ਤੋੜਿਆ। ਕਿਵੇਂ ਈਵਨ ਜੇ ਅਸੀਂ ਇਤਿਹਾਸ ਦੇ ਵਰਕਿਆਂ ਵੱਲ ਮੇਰੀ ਮਨ ਦੀਆਂ ਨਜ਼ਰਾਂ ਜਾ ਰਹੀਆਂ ਨੇ, ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਜਦੋਂ ਅੰਗਰੇਜ਼ ਆ ਕੇ ਲਾਹੌਰ ਬੈਠੇ, ਮਹਾਰਾਜਾ ਦਲੀਪ ਸਿੰਘ ਉਸ ਦੇ ਗਾਰਡੀਅਨ ਬਣ ਕੇ ਬੈਠੇ ਔਰ ਕੱਲਾ ਗਾਰਡੀਅਨ ਦਾ ਰੋਲ ਔਰ ਉਹ ਸਾਰੇ ਟ੍ਰੀਟੀ ਦਾ ਹਿੱਸਾ ਸੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਬਾਲਗ ਹੋ ਜਾਣਗੇ, ਮੈਚਿਓਰ ਹੋਣਗੇ, ਉਹ ਰਾਜ ਉਹਨਾਂ ਦੇ ਹਵਾਲੇ ਕੀਤਾ ਜਾਏਗਾ। ਲੇਕਿਨ ਹਕੀਕਤ ਦੇ ਵਿੱਚ ਕਿਵੇਂ ਫੇਰ ਨਾ ਸਿਰਫ ਮਹਾਰਾਜਾ ਦਲੀਪ ਸਿੰਘ ਨੂੰ ਰਾਜ ਤੋਂ ਵਿਰਵਾ ਕੀਤਾ ਗਿਆ, ਉਸ ਦੀ ਪਰਸਨਲ ਪ੍ਰਾਪਰਟੀ ਜਿਵੇਂ ਲਾਰਡ ਡਲਹੌਜ਼ੀ ਨੇ ਲੁੱਟਿਆ, ਕੋਹਿਨੂਰ ਹੀਰਾ ਹੋਏ, ਬਹੁਤ ਸਾਰੀਆਂ ਚੀਜ਼ਾਂ ਇੱਥੋਂ ਦੇ ਐਲਬਰਟਾ ਮਿਊਜ਼ੀਅਮ ਦੇ ਵਿੱਚ ਪਈਆਂ ਹੋਈਆਂ ਨੇ, ਜਿਹੜੀਆਂ ਸਾਡੀਆਂ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੇ। ਜਦੋਂ ਖਾਲਿਸਤਾਨ ਸਥਾਪਿਤ ਹੋਇਆ, ਅਸੀਂ ਇਹਨਾਂ ਨੂੰ ਅਸੀਂ ਟਰਸਟੀ ਮੰਨਦੇ ਹਾਂ, ਇਹਨਾਂ ਤੋਂ ਵਾਪਸ ਲਵਾਂਗੇ। ਪਰ ਫਿਰ ਕਿਵੇਂ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਸਮਝਦੇ ਸੀ ਕਿ ਸਿੱਖ ਦੀ ਤਾਕਤ ਉਸ ਦੇ ਧਰਮ 'ਚੋਂ, ਗੁਰੂਆਂ ਦੇ ਵਿਸ਼ਵਾਸ ਤੋਂ, ਜ਼ੁਲਮ ਨੂੰ ਵੰਗਾਰਨ ਦੀ ਗੱਲ ਸਿੱਖੀ 'ਚੋਂ ਨਿਕਲਦੀ ਹੈ। ਕਿਵੇਂ ਲੋਗਨ ਤੇ ਲੇਡੀ ਲੋਗਨ ਜਿਹੜੇ ਗਾਰਡੀਅਨਸ ਦੇ ਰੂਪ ਦੇ ਵਿੱਚ ਉਸ ਕਿਸਮ ਦੇ ਲੋਕ ਸਨ, ਜਿਨ੍ਹਾਂ ਨੇ ਉੱਥੇ ਉਹਨੂੰ ਯੂਪੀ ਰੱਖ ਕੇ ਕਨਵਰਟ ਕੀਤਾ ਔਰ ਫਿਰ ਇੰਗਲੈਂਡ ਲਿਆਏ। ਬਾਕੀ ਡਰਾਮੇ ਤਾਂ ਕੀਤੇ ਗਏ ਕਿ ਭਾਈ ਇਹ ਗੋਡ ਮਦਰ ਬਣ ਗਈ ਹੈ ਵਿਕਟੋਰੀਆ ਤੇ ਫਲਾਣਾ ਤੇ ਢਿਮਕਾ, ਪਰ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਜਿਹੜਾ ਆਪਣੇ ਆਪ ਦੇ ਵਿੱਚ ਅੱਜ ਇੱਕ ਦਿਲਚਸਪੀ ਦਾ ਵਾਇਸ ਵੀ ਹੈ, ਫਿਲਮਾਂ ਵੀ, ਕਿਤਾਬਾਂ ਵੀ ਲਿਖੀਆਂ ਜਾ ਰਹੀਆਂ ਨੇ। ਲੇਕਿਨ ਇਸ ਮੁਕਾਮ ਤੇ ਖਲੋ ਕੇ ਜੇ ਸੱਚ ਪੁੱਛੋ ਤੇ ਅੱਖਾਂ 'ਚੋਂ ਅਥਰੂ ਨੇ, ਕਿਉਂਕਿ ਇਹ ਗੁਲਾਮੀ ਦੀ ਯਾਦ ਦਹਾਨੀ ਹੈ ਕਿ ਗੁਲਾਮੀ ਕੀ ਹੁੰਦੀ ਹੈ, ਕਿ ਨਾ 2 ਗਜ਼ ਜ਼ਮੀਨ ਤੱਕ ਵੀ ਨਸੀਬ ਨਾ ਹੋਈ। ਬੇਸ਼ੱਕ ਮਹਾਰਾਜਾ ਦਲੀਪ ਸਿੰਘ ਆਪਣੀਆਂ ਜੜ੍ਹਾਂ ਵੱਲ ਪਰਤੇ, ਮਹਾਰਾਣੀ ਜਿੰਦਾਂ ਜਿਨ੍ਹਾਂ ਨੇ ਉਸ ਨੂੰ ਵਾਪਸ ਸਿੱਖੀ ਵੱਲ ਵੀ ਲਿਆਂਦਾ ਔਰ ਇਹ ਯਾਦ ਦਹਾਨੀ ਵੀ ਕਰਵਾਈ। ਮਹਾਰਾਣੀ ਜਿੰਦਾਂ ਦਾ ਬਹੁਤ ਸ਼ਾਰਟ ਪੀਰੀਅਡ ਇੱਥੇ ਆ ਕੇ ਉਹਨਾਂ ਦੀ ਡੈਥ ਹੁੰਦੀ ਹੈ ਨੇਪਾਲ 'ਚੋਂ, ਜਿਹੜਾ ਉਹਨਾਂ ਨੂੰ ਲਿਆਂਦਾ ਗਿਆ ਸੀ, ਕਲਕੱਤੇ ਤੋਂ ਲੈ ਆਏ ਸੀ। ਲੇਕਿਨ ਨਾ ਪੰਜਾਬ ਜਾਣਾ ਮਹਾਰਾਣੀ ਜਿੰਦਾਂ ਨੂੰ ਨਸੀਬ ਹੋਇਆ, ਉਹਨਾਂ ਦੀਆਂ ਐਸ਼ਜ਼ ਨੂੰ ਵੀ। ਆਲਾ ਮਹਾਰਾਣੀ ਜਿੰਦਾਂ ਦੇ ਅਖੀਰਲੇ ਅਲਫਾਜ਼ ਸਨ ਇਸ ਧਰਤੀ ਤੇ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋੜੀ। ਲੇਕਿਨ ਅੰਗਰੇਜ਼ਾਂ ਨੇ ਇਹ ਵੀ ਅਲਾਉ ਨਹੀਂ ਕੀਤਾ। ਉਹਨਾਂ ਦੀ ਚਾਹਨਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਉਹਨਾਂ ਦੀਆਂ ਅਸਥੀਆਂ ਨੂੰ ਵੀ ਜਿਹੜਾ ਉਹ ਦਫਨ ਕੀਤਾ ਜਾਏ। ਲੇਕਿਨ ਨਾਸਿਕ ਤੋਂ ਮਹਾਰਾਜਾ ਦਲੀਪ ਸਿੰਘ ਮੁੜਿਆ, ਮਹਾਰਾਸ਼ਟਰਾ ਦੇ ਵਿੱਚ ਗੋਮਤੀ ਦਰਿਆ ਦੇ ਉਸ ਕੰਢੇ ਤੋਂ, ਗੋਦਾਵਰੀ ਦੇ ਕੰਢੇ ਤੋਂ। ਅਤੇ ਅੱਜ ਜਦੋਂ ਅਸੀਂ ਇੱਕ ਪਾਸੇ ਦੇਖਦੇ ਹਾਂ, ਨਾ ਮਾਂ ਨੂੰ
ਜਿਹੜਾ ਹੈ ਉਹ ਪੰਜਾਬ ਦੀ ਧਰਤੀ ਆਪਣੇ ਜਿੰਦੇ ਜੀ ਨਸੀਬ ਹੋਈ ਨਾ ਮਹਾਰਾਜਾ ਦਲੀਪ ਸਿੰਘ ਨੂੰ ਈਵਨ ਆਫਟਰ ਡੈਥ ਵੀ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਡੈਥ ਉਹਨਾਂ ਦੀ ਪੈਰਿਸ ਦੇ ਵਿੱਚ ਹੁੰਦੀ ਹੈ, ਪਰ ਕਿਵੇਂ ਅੰਗਰੇਜ਼ਾਂ ਨੇ ਉਹਨਾਂ ਨੂੰ ਜਿਹੜਾ ਇੱਥੇ ਲਿਆ ਕੇ ਹੀ ਦਫਨ ਕੀਤਾ ਹੈ। ਸੋ ਬੇਸ਼ੱਕ ਇਹ ਇੱਕ ਸਾਡੇ ਲਈ ਗੁਲਾਮੀ ਔਰ ਉਸ ਦੁਖਾਂਤ ਦੀ ਕਹਾਣੀ ਹੈ, ਪਰ ਇਹ ਸਾਨੂੰ ਇਹ ਵੀ ਰਿਮਾਈਂਡ ਕਰਵਾਉਂਦੀ ਹੈ ਕਿ ਬੇਸ਼ੱਕ ਵੱਡੇ ਵੱਡੇ ਜਿਹੜੇ ਸਾਮਰਾਜ ਨੇ ਅੱਜ ਅੰਗਰੇਜ਼ੀ ਸਾਮਰਾਜ, ਉਹਨਾਂ ਦੀਆਂ ਜੋ ਉਦੋਂ ਦੀਆਂ ਨੀਤੀਆਂ ਸੀ ਅੱਜ ਵੀ ਜੇ ਅਸੀਂ ਸਿੱਖਾਂ ਪ੍ਰਤੀ ਦੇਖੀਏ ਤਾਂ ਉਸ ਕਿਸਮ ਦੀ ਧੋਖਾਬਾਜ਼ੀ, ਟਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰਿਆਂ ਦੇ ਵਿੱਚ ਭਾਗੀਦਾਰ ਬਣੇ ਹੋਏ ਨੇ। ਸਾਡਾ ਇਹ ਰਿਜ਼ੋਲਵ ਹੋਣਾ ਚਾਹੀਦਾ ਔਰ ਮੈਂ ਇਹ ਮਹਿਸੂਸ ਕਰਦਾ ਕਿ ਦੁਖਾਂਤ ਜਾਂ ਵਿਰਾਗ ਇਹ ਸਿੱਖੀ ਦਾ ਫਾਈਨਲ ਜਾਂ ਇਹ ਉਹਦੇ ਸਿੰਪਟਮ ਨਹੀਂ ਨੇ, ਇਹ ਰਿਮਾਈਂਡਰ ਜ਼ਰੂਰ ਨੇ ਸਾਡੇ ਲਈ। ਅਸੀਂ ਗੁਰੂ ਦੇ ਭਾਣੇ 'ਚ ਚੜ੍ਹਦੀ ਕਲਾ 'ਚ ਰਹਿਣ ਵਾਲੀ ਕੌਮ ਹੈ ਤੇ ਅਲਟੀਮੇਟਲੀ ਅਸੀਂ ਉਸ ਧਰਤੀ ਤੋਂ ਆਪਣਾ ਗੁਲਾਮੀ ਦੇ ਸੰਗਲ ਕੱਟਣੇ ਨੇ। ਜ਼ਾਲਮ ਨੂੰ ਜਿਹੜਾ ਜਿਵੇਂ ਅਸੀਂ ਲੰਬੇ ਸੰਘਰਸ਼ ਬਾਅਦ 18ਵੀਂ ਸਦੀ 'ਚ ਸਰਕਾਰੇ ਖਾਲਸਾ ਜੀਓ ਸਥਾਪਿਤ ਕੀਤਾ ਸੀ, ਬਹੁਤ ਜਲਦ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗੀ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।